ਗਰਮੀਆਂ ਜਿੱਥੇ ਇਮਤਿਹਾਨ ਬਣ ਕੇ ਆਉਂਦੀਆਂ ਨੇ ਉੱਥੇ ਹੀ ਇਸ ਮੌਸਮ ਵਿੱਚ ਰੱਬ ਦੀਆਂ ਨੇਮਤਾਂ ਦੀ ਵੀ ਕੋਈ ਥੋੜ ਨਹੀਂ। ਪਹਿਲਾਂ ਤੇ ਫਾਲਸੇ ਆਉਂਦੇ ਨੇ ਤੇ ਆਉਂਦਿਆਂ ਨਾਲ ਐਲਾਨ ਕਰਦੇ ਨੇ ਕਿ ਬੇਲੀਓ ਪਰੇਸ਼ਾਨ ਨਾ ਹੋਣਾ, ਅਸੀਂ ਅੰਦਰ ਦੀ ਗਰਮੀ ਦੂਰ ਕਰਨ ਲਈ ਹਾਜ਼ਰ ਹਾਂ। ਫਿਰ ਨਾਲ ਹੀ ਦੁਆਨੇ ਵੀ ਦੱਸਦੇ ਨੇ ਕਿ ਸਾਡੀ ਧਰਤੀ ਦੀਆਂ ਸੌਗਾਤਾਂ ਜੰਨਤ ਦੇ ਸੁੱਚੇ ਮੇਵੇ ਨੇ। ਲੀਚੀ, ਆੜੂ ਸਣੇ ਬੇਸ਼ੁਮਾਰ ਫਲ ਗਰਮੀਆਂ ਦੇ ਮੌਸਮ ਵਿੱਚ ਕੁਦਰਤ ਦੇ ਤੋਹਫੇ ਬਣ ਕੇ ਆਉਂਦੇ ਨੇ, ਪਰ ਜੋ ਸਵਾਦ ਅੰਬ ਦਾ ਏ ਉਹ ਕਿਸੇ ਹੋਰ ਫਲ ਦਾ ਨਹੀਂ। ਲੰਗੜਾ, ਦੁਸਹਿਰੀ, ਅਨਵਰ, ਅਠੌਰ ਤੇ ਭਾਵੇਂ ਚੌਂਸਾ ਲੈ ਲਓ, ਸਵਾਦ ਹੀ ਸਵਾਦ। ਅੰਬ ਬਾਰੇ ਕਿਸੇ ਆਖਿਆ ਸੀ ਕਿ ਇੱਕ ਤੇ ਅੰਬ ਬਹੁਤ ਮਿੱਠਾ ਹੋਣਾ ਚਾਹੀਦਾ ਹੈ ਤੇ ਦੂਜਾ ਬਹੁਤ ਸਾਰਾ। ਹੁਣ ਤੁਸੀਂ ਅੰਬ ਫਾੜੀਆਂ ਕਰਕੇ ਖਾਓ ਜਾਂ ਫਿਰ ਚੁੱਪੋ, ਇਹ ਤੁਹਾਡੀ ਮਰਜ਼ੀ। ਅੰਬ ਵੱਲੋਂ ਇਹ ਗਾਰੰਟੀ ਹੈ ਕਿ ਤੁਹਾਡੀ ਜਮਾ ਤਸੱਲੀ ਤੇ ਸਵਾਦ ਵਿੱਚ ਕੋਈ ਕਮੀ ਨਹੀਂ ਆਵੇਗੀ। ਅੰਬਾਂ ਬਾਰੇ ਆਖਿਆ ਜਾਂਦਾ ਹੈ ਕਿ ਇਹ ਸਿਹਤ ਲਈ ਬਹੁਤ ਆਮ ਨੇ। ਮੇਦੇ, ਜਿਗਰ ਤੇ ਦਿਲ ਦੇ ਬਹੁਤ ਸਾਰੇ ਮਸਲੇ ਅੰਬ ਖਾਣ ਨਾਲ ਹੱਲ ਹੋ ਜਾਂਦੇ ਨੇ। ਪਰ ਇਹ ਵੀ ਯਾਦ ਰਵੇ ਕਿ ਜੇਕਰ ਤੁਹਾਨੂੰ ਸ਼ੂਗਰ ਜਿਹਾ ਮਰਜ਼ ਹੈ ਤੇ ਫਿਰ ਜ਼ਰਾ ਹੱਥ ਹੌਲਾ ਹੀ ਰੱਖਣਾ। ਪਾਕਿਸਤਾਨ ਵੱਡੀ ਗਿਣਤੀ ਵਿੱਚ ਅੰਬ ਐਕਸਪੋਰਟ ਵੀ ਕਰਦਾ ਹੈ। ਇਹਦੇ ਨਾਲ ਬਹੁਤ ਸਾਰਾ ਜ਼ਰੇ ਮੁਬਾਦਲਾ ਇਕੱਠਾ ਹੁੰਦਾ ਹੈ ਤੇ ਮੁਲਕੀ ਮੁਈਸ਼ਤ ਦਾ ਪਹੀਆ ਵੀ ਟੁੱਟਦਾ ਹੈ। ਜੇਕਰ ਦੁਨੀਆ ਭਰ ਦੇ ਅੰਬਾਂ ਦੀ ਦਰਜਾਬੰਦੀ ਕਰੀਏ ਤੇ ਪੰਜਾਬ ਦਾ ਅੰਬ ਸਭ ਤੋਂ ਉੱਤੇ ਵਿਖਾਲੀ ਦੇਗਾ। ਇਹ ਤਗੜਾ ਹੋਣ ਦੇ ਨਾਲ ਰਸ ਭਰਿਆ ਵੀ ਹੁੰਦਾ ਹੈ। ਸੋ ਬੇਲੀਓ, ਅੰਬਾਂ ਦਾ ਮੌਸਮ ਹੈ। ਅੰਬ ਦੀ ਜਿਹੜੀ ਕਿਸਮ ਲੱਭੇ ਰੱਜ ਰੱਜ ਚੁੱਪੋ, ਭਾਵੇਂ ਫਾੜੀਆਂ ਕਰਕੇ ਖਾਓ ਤੇ ਮੌਜ ਮਨਾਓ।